ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਸਾਡਾ ਮਨਪਸੰਦ ਭੁਲੇਖਾ ਟੀਵੀ ਤੇ ਉਸ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਇਹ ਗੱਲ ਹੈ ਕੋਈ 1970 ਦੇ ਜ਼ਮਾਨੇ ਦੀ। ਮੈਨੂੰ ਸ਼ਹਿਰਾ ਵੀ ਜਾਣ ਦਾ ਇਤਫਾਕ ਹੋਇਆ। ਸ਼ਹਿਰਾ ਇੱਕੋ ਹੀ ਹੈ। ਤੁਸੀਂ ਹੈਡ ਸੁਲੇਮਾਨਕੀ ਤੋਂ ਟੁਰ ਪਵੋ ਤੇ ਸਿੱਧਾ ਸਿੰਧ ਤਾਈਂ ਜਾਓ, ਸ਼ਹਿਰਾ ਇੱਕੋ ਹੀ ਹੈ। ਸੁਲੇਮਾਨਕੀ ਵਾਲੇ ਪਾਸੇ, ਭਾਵਨਗਰ ਵਾਲੇ ਪਾਸੇ, ਫੋਰਟ ਆਬਾਸ ਵਾਲੇ ਪਾਸੇ ਉਸ ਸ਼ਹਿਰਾ ਨੂੰ ਚੋਲਸਤਾਨ ਕਹਿੰਦੇ ਨੇ, ਰੋਹੀ ਕਹਿੰਦੇ ਨੇ। ਉਸੇ ਚੋਲਸਤਾਨ ਨੂੰ ਉਸ ਇਲਾਕੇ ਵਿੱਚ, ਚੂੰਕਿ ਪਿੱਛੇ ਰਾਜਸਥਾਨ ਨੇ, ਉਹਦਾ ਪਿੱਛੇ ਰਾਜਪੂਤਾਨਾ ਸੀ, ਤੇ ਉਸੇ ਸ਼ਹਿਰਾ ਨੂੰ ਉੱਥੇ ਰਾਜਸਥਾਨੀ ਸਹਿਰਾ ਵੀ ਕਹਿੰਦੇ ਨੇ ਤੇ ਰਾਜਪੂਤਾਨੀ ਰੇਗਿਸਤਾਨ ਵੀ ਕਹਿੰਦੇ ਨੇ। 70 ਦੇ ਜ਼ਮਾਨੇ ਜਦੋਂ ਮੈਂ ਉੱਥੇ ਗਿਆ ਤੇ ਵਨ ਪੁਆਨੇ ਕਿਲੇ ਜੋ ਸ਼ੁਰੂ ਹੋਇਆ ਫੋਰਟ ਆਬਾਸ ਤੋਂ ਤੇ ਅਗਾਂਹ, ਕੀ ਕਹਿੰਦੇ ਨੇ ਕਿ ਬਾਲਪੁਰ ਤੋਂ ਅੱਗੇ ਤੱਕ ਪੁਰਾਣੇ ਕਦੀਮ ਕਿਲੇ ਸਨ, ਬੜੀ ਖਸਤਾ ਹਾਲਤ ਵਿੱਚ ਸਨ। 20 ਸਾਲ ਪਹਿਲੇ ਉੱਥੇ ਗਿਆ ਤੇ ਲੱਗਦਾ ਸੀ ਕਿ ਖੰਡਰ ਦੱਸਦੇ ਨੇ, ਇਮਾਰਤਾਂ ਚੰਗੀਆਂ ਸਨ। ਮੈਂ ਫਿਰ ਜੋ ਫੋਰਟ ਆਬਾਸ ਤੋਂ ਸ਼ੁਰੂ ਹੋਇਆ ਤੇ ਕਿਲਾ ਦਰਾਵੜ ਤੱਕ ਕਿਲੇ ਵੇਖਦਾ ਫਿਰਿਆ। ਐਵੇਂ ਬਾਕੀ ਟੁੰਡ ਮੁੰਡ ਰਹਿ ਗਏ ਸਨ, ਜਿਵੇਂ ਬਸ ਖੰਡਰ ਹੀ ਖੰਡਰ ਨੇ, ਸ਼ਕਲੋਂ ਨਹੀਂ ਪਛਾਣਿਆ ਜਾਂਦਾ ਸੀ ਕਿ ਇਹ ਕਿਲੇ ਨੇ ਜਾਂ ਕੀ ਹੈ। ਇਹ ਪਿਛਲੇ ਦਿਨਾਂ ਦੇ ਵਿੱਚ ਫਿਰ ਉੱਥੇ ਜਾਣ ਦਾ ਇਤਫਾਕ ਹੋਇਆ ਤੇ ਜੋ ਟੁਰਿਆ ਫੋਰਟ ਆਬਾਸ ਤੋਂ ਸਿੱਧਾ ਕਿਲਾ ਦਰਾਵੜ ਤਾਈਂ ਸਾਰੇ ਕਿਲੇ ਵੇਖੇ ਤੇ ਮੇਰਾ ਇਹ ਖਿਆਲ ਸੀ ਕਿ ਜੇ ਕੋਈ ਹੀਰ ਮਿਲ ਜਾਏ, ਸੱਸੀ ਮਿਲ ਜਾਏ ਜਾਂ ਕੋਈ ਸਾਹਿਬਾ ਮਿਲ ਜਾਏ ਤੇ ਉਹਦੇ ਗੱਲ ਲੱਗ ਕੇ ਰੋਵਾਂ ਕਿ ਵੇਖੋ ਯਾਰ ਸਾਡੇ ਕਿਲਿਆਂ ਦਾ ਹਾਲ ਕੀ ਹੋ ਗਿਆ। ਹੁਣ ਹੈ ਕੀ ਕਿ ਸਾਡੇ ਇੱਥੇ ਬਕਾਇਦਾ ਤੌਰ ਤੇ ਇੱਕ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਹੈ। ਉਹਦਾ ਜਿਹੜਾ ਵੀ ਕੋਈ ਚੇਅਰਮੈਨ ਬਣਦਾ ਹੈ, ਕਮ ਸੇ ਕਮ 1970 ਦੇ ਜ਼ਮਾਨੇ ਦਾ ਤੇ ਮੈਂ ਸੁਣ ਰਿਹਾ ਕਿ ਚੇਅਰਮੈਨ ਸਾਹਿਬ ਸੀਟ ਸੰਭਾਲਦੇ ਹੀ ਫਰਮਾਉਂਦੇ ਨੇ ਕਿ ਅਸੀਂ ਰਾਏਬੋਨ ਦੀ ਐਨਕ ਦੇ ਨਾਲ, ਅਸੀਂ 6 ਨੰਬਰ ਦੀ ਐਨਕ ਦੇ ਨਾਲ, ਅਸੀਂ ਸ਼ੀਸ਼ਿਆਂ ਵਾਲੀ ਨਜ਼ਰ ਦੀ ਐਨਕ ਦੇ ਨਾਲ ਹਕੂਮਤ ਦੇ ਵਿਜ਼ਨ ਨੂੰ ਵੇਖਿਆ ਤੇ ਅਸੀਂ ਹਕੂਮਤ ਦੇ ਵਿਜ਼ਨ ਦੇ ਮੁਤਾਬਕ ਇਸ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਨੂੰ ਕੋਠੇ ਤੇ ਪਹੁੰਚਾ ਦਿਆਂਗੇ। ਅਸੀਂ ਨਵੇਂ ਸਿਆਹਤੀ ਮਰਕਜ਼ ਬਣਾਵਾਂਗੇ, ਅਸੀਂ ਰਾਹ ਦੇ ਵਿੱਚ ਬੜੇ ਬੜੇ ਸ਼ਾਨਦਾਰ ਕਿਸਮ ਦੇ ਕੈਫੇ ਬਣਾਵਾਂਗੇ, ਅਸੀਂ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਅਸੀਂ ਫਲਾਂ ਕਰ ਦਿਆਂਗੇ, ਅਸੀਂ ਟਮਕਾਂ ਕਰ ਦਿਆਂਗੇ। ਪਰ ਇਹਦਾ ਉਹੀ ਸਟੇਟਸ ਕੋ ਹੈ ਕਿ ਕੁਝ ਵੀ ਵਾਧਾ ਨਹੀਂ ਹੁੰਦਾ। ਨਾ ਸਿਆਹਤੀ ਮਰਕਜ਼ ਵੱਧਦੇ ਨੇ, ਨਾ ਸਿਆਹਾਂ ਲਈ ਸਹੂਲਤਾਂ ਜਿਹੜੀਆਂ ਨੇ ਉਹ ਵੱਧਦੀਆਂ ਨੇ, ਸਹੂਲਤਾਂ ਦਾ ਫੁਕਦਾਨ ਹੀ ਰਹਿੰਦਾ। ਦੂਜੇ ਪਾਸੇ ਸਾਡੇ ਕੋਲ ਮਹਿਕਮਾ ਹੈ ਆਰਕੀਓਲੋਜੀ ਦਾ, ਜਿਹਨੂੰ ਅਸੀਂ ਮਹਿਕਮਾ ਆਸਾਰ ਕਦੀਮਾ, ਕਿਆ ਬਾਤ ਹੈ ਉਹਦੀ ਜਿਹੜੀ ਹੈ, ਉਹਨੂੰ ਅਸੀਂ ਕਹਿੰਦੇ ਮਹਿਕਮਾ ਆਸਾਰ ਕਦੀਮਾ। ਇਹ ਉਹ ਚੰਦਰਾ ਮਹਿਕਮਾ ਹੈ ਕਿ ਜਿਸ ਦੇ ਆਪਣੇ ਆਸਾਰ ਦੱਸਦੇ ਨੇ ਕਿ ਇਹਦੇ ਪੱਲੇ ਕੁਛ ਨਹੀਂ ਰਿਹਾ। ਇਸ ਲਈ ਕਿ ਤੁਸੀਂ ਜਿੱਥੇ ਕਿਤੇ ਵੀ ਆਪਣੇ ਦੇਸ਼ ਵਿੱਚ ਜਾਓ, ਜਿੱਥੇ ਕੋਈ ਪੁਰਾਣੇ ਆਸਾਰੇ ਕਦੀਮਾ ਨੇ, ਤੇ ਉੱਥੋਂ ਦੀ ਹਾਲਤ ਵੇਖ ਕੇ ਰੋਣਾ ਆਉਂਦਾ। ਮੈਂ ਤਾਂ ਜਦੋਂ ਵੀ ਗਿਆ, ਹੜੱਪੇ ਗਿਆ, ਮੰਜੂ ਦਾੜੂ ਗਿਆ, ਜਾਂ ਉਰਾਪੁਰਾ ਜਿੱਥੇ ਵੀ ਆਸਾਰੇ ਕਦੀਮਾ ਵੇਖਣ ਗਿਆ, ਭਾਵੇਂ ਟੈਕਸਲਾ ਗਿਆ, ਫਿਰ ਪ੍ਰੋਬਲਮ ਉਹੀ ਰਿਹਾ ਕਿ ਮੇਰਾ ਰੋਣ ਨੂੰ ਦਿਲ ਕੀਤਾ ਕਿ ਮੈਨੂੰ ਕੋਈ ਸੱਸੀ ਨਹੀਂ ਲੱਭੀ, ਕੋਈ ਹੀਰ ਨਹੀਂ ਲੱਭੀ, ਕੋਈ ਸਾਹਿਬਾ ਨਹੀਂ ਲੱਭੀ ਜਿਹਦੇ ਗੱਲ ਮੈਂ ਲੱਗ ਕੇ ਰੋ ਸਕਾਂ, ਉਹਨੂੰ ਦੱਸ ਸਕਾਂ ਕਿ ਸਾਡੇ ਕਿਲੇ ਉਜੜ ਗਏ ਨੇ, ਸਾਡੀਆਂ ਸਿਆਹਤੀ ਮਰਾਕਜ਼ ਉਜੜ ਗਏ ਨੇ, ਸਾਡੀਆਂ ਪੁਰਾਣੀਆਂ ਕਦੀਮ ਨਿਸ਼ਾਨੀਆਂ ਜਿਹੜੀਆਂ ਨੇ ਸਾਡੇ ਖੰਡਰਾਤ ਦੀਆਂ ਉਹ ਉਜੜ ਗਈਆਂ ਨੇ। ਚੱਲ ਮੁਟਾਰੀਏ, ਟੁਰੀਏ ਕਿਤੇ, ਚੱਲ ਚਲੀਏ ਦੁਨੀਆ ਦੇ ਉਸ ਨੁਕਰੇ ਜਿੱਥੇ ਬੰਦਾ ਨਾ ਬੰਦੇ ਦੀ ਜ਼ਾਤ ਹੋਵੇ। ਇਹਨਾਂ ਦੋਨਾਂ ਮਹਿਕਮਿਆਂ ਦਾ ਮੈਨੂੰ ਦੱਸੋ, ਅਸੀਂ ਅਚਾਰ ਪਾਈਏ, ਮੁਰੱਬਾ ਬਣਾਈਏ,
ਜਾਂ ਕੀ ਕਰੀਏ। ਇਸ ਲਈ ਕਿ ਦੋਨੋਂ ਮਹਿਕਮੇ ਇਸ ਵੇਲੇ ਮੇਰੇ ਹਿਸਾਬ ਨਾਲ ਬਿਲਕੁਲ ਗੈਰ ਫਾਲ ਨੇ। ਤੁਸੀਂ ਮੇਰੀ ਗੱਲ ਨਹੀਂ ਮੰਨਦੇ, ਹੁਣ ਪਤਾ ਤੁਸੀਂ ਨਹੀਂ ਮੰਨਣੀ, ਨਾ ਮੰਨੋ, ਲੇਕਿਨ ਅਗਰ ਜੇ ਤੁਹਾਡੇ ਕੋਲ ਮਹਿਕਮਾ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਕਿਸੇ ਟੂਰ ਦੇ ਪੈਸੇ ਨੇ ਕਿ ਤੁਸੀਂ ਅਫੋਰਡ ਕਰ ਸਕਦੇ ਹੋ, ਤੇ ਇੱਕ ਅੱਧਾ ਜਰਨੀ ਜ਼ਰੂਰ ਕਰੋ, ਭਾਵੇਂ ਮਰਨੀ ਪੈ ਜਾਏ। ਰਾਜ ਵਿੱਚ ਜਿੱਥੇ ਕਿਤੇ ਵੀ ਕੋਈ ਹੋਟਲ ਮੋਟਲ ਆਉਂਦਾ ਹੈ, ਟੂਰਿਜ਼ਮ ਦੀ ਗੱਡੀ ਉੱਥੇ ਰੁਕਦੀ ਹੈ, ਤੇ ਅੰਦਰ ਵੜ ਕੇ ਜਦੋਂ ਬੰਦਾ ਸ਼ਾਵਾਂ ਦੇ ਰੇਟ ਪੁੱਛਦਾ ਤੇ ਦਿਲ ਕਰਦਾ ਕਿ ਚਾਹ ਪੀਣ ਦੇ ਨਾਲੋਂ ਬਿਹਤਰ ਹੈ ਕਿ ਬੰਦਾ ਕਿਸ ਦਾ ਖੂਨ ਪੀ ਲਵੇ। ਉੱਥੇ ਪਕੌੜੇ ਸਮੋਸੇ ਖਾਣ ਤੋਂ ਬਿਹਤਰ ਹੈ ਬੰਦਾ ਕਿਸੇ ਦਾ ਸਿਰ ਖਾਵੇ ਜਾਂ ਆਪਣੇ ਆਪ ਨੂੰ ਖਾ ਜਾਏ। ਉਹ ਯਾਰ ਅਰਨਿੰਗ ਹੁੰਦੀ ਹੈ ਰੁਪਈਆਂ ਦੇ ਵਿੱਚ, ਤੇ ਉੱਥੋਂ ਜਾ ਕੇ ਤੁਸੀਂ ਸਮੋਸਿਆਂ ਦਾ ਰੇਟ ਪੁੱਛ ਲਓ, ਚਾਈਨੀਜ਼ ਰੋਲ ਦਾ ਰੇਟ ਪੁੱਛ ਲਓ, ਚਿਪਸ ਦਾ ਰੇਟ ਪੁੱਛ ਲਓ, ਚਾਹ ਦਾ ਰੇਟ ਪੁੱਛ ਲਓ, ਕਾਫੀ ਦਾ ਪੁੱਛ ਲਓ, ਡਰਮ ਸਟਿਕਾਂ ਦਾ ਰੇਟ ਪੁੱਛ ਲਓ, ਤੇ ਇੰਜ ਲੱਗਦਾ ਕਿ ਜਿਵੇਂ ਤੁਸੀਂ ਆਪਣੇ ਪਾਕਿਸਤਾਨ ਦੇ ਵਿੱਚ ਰੇਟ ਨਹੀਂ ਪੁੱਛ ਰਹੇ, ਬਲਕਿ ਤੁਸੀਂ ਇਸ ਵੇਲੇ ਕਿਸੇ ਟੋਰਾਂਟੋ ਦੇ ਢਾਬੇ ਤੇ ਖੜੇ ਹੋ, ਤੁਸੀਂ ਕਿਸੇ ਨਾਰਵੇ ਦੇ ਢਾਬੇ ਤੇ ਖੜੇ ਹੋ, ਤੁਸੀਂ ਇਸ ਵੇਲੇ ਕਿਸੇ ਨਿਊਯਾਰਕ ਦੇ ਢਾਬੇ ਤੇ ਖੜੇ ਹੋ, ਤੁਸੀਂ ਇਸ ਵੇਲੇ ਕਿਸੇ ਲੰਦਨ ਦੇ ਢਾਬੇ ਤੇ ਖੜੇ ਰੇਟ ਪੁੱਛ ਰਹੇ ਹੋ। ਉਹ ਯਾਰ ਕੁਛ ਤੇ ਅਕਲ ਨੂੰ ਹੱਥ ਮਾਰੋ। ਲੋਕ ਅਜੇ ਇੰਨੇ ਵੀ ਅਮੀਰ ਨਹੀਂ ਹੋਏ ਕਿ ਜਿਹੜੇ ਉਹ 30 ਵਾਲੀ ਚਾਹ 100 ਦੇ ਵਿੱਚ ਖਰੀਦ ਕੇ ਪੀਣ। ਲੋਕ ਅਜੇ ਇੰਨੇ ਵੀ ਹਾਈ ਜੈਂਟਰੀ ਦੇ ਨਹੀਂ ਹੋਏ ਕਿ ਉਹ ਇੰਨੀਆਂ ਕੀਮਤਾਂ ਨੂੰ ਅਫੋਰਡ ਕਰ ਸਕਣ। ਤੇ ਸਾਰੀ ਸਿਆਹਤ ਇਹ ਤੁਸੀਂ ਉਹਨਾਂ ਢਾਬਿਆਂ ਤੋਂ ਪੂਰੀ ਕਰਨੀ ਹੈ। ਇਹ ਮਹਿਕਮੇ ਦਾ ਸਾਰਾ ਖਰਚਾ ਤੁਸੀਂ ਉਹਨਾਂ ਢਾਬਿਆਂ ਤੋਂ ਹੀ ਪੂਰਾ ਕਰਨਾ ਹੈ। ਇਹ ਟੂਰਿਜ਼ਮ ਕਿਵੇਂ ਵਧੇ? ਟੂਰਿਜ਼ਮ ਵੱਧਦਾ ਜਦੋਂ ਚੀਜ਼ਾਂ ਸਸਤੀਆਂ ਹੋਣ। ਤੁਸੀਂ ਯੂਰਪ ਵਿੱਚ ਚਲੇ ਜਾਓ ਕਿ ਤੁਸੀਂ ਅਗਰ ਕਿਸੇ ਟੂਰਿਸਟ ਕੈਂਪ ਦੇ ਨਾਲ ਟੁਰੇ ਹੋ ਤੇ ਉਹਦੀ ਲਾਰੀ ਦਾ, ਉਹਦੀ ਕਨਵੇਂਸ ਦਾ ਕਿਰਾਇਆ ਬਾਕੀਆਂ ਤੋਂ ਘੱਟ ਹੋਏਗਾ। ਰਾਹ ਵਿੱਚ ਜਿੱਥੇ ਕਿਤੇ ਵੀ ਟੂਰਿਸਟ ਵੈਨ ਰੁਕੇਗੀ, ਉੱਥੇ ਜਿਹੜੇ ਵੀ ਢਾਬੇ ਹੋਣਗੇ ਉਹਨਾਂ ਦੇ ਰੇਟ ਮਾਰਕੀਟ ਦੇ ਹਿਸਾਬ ਦੇ ਨਾਲ, ਬਾਹਰ ਦੇ ਹਿਸਾਬ ਦੇ ਨਾਲ ਅੱਧੇ ਹੋਣਗੇ। ਫਿਰ ਉਹ ਜਿੱਥੇ ਵੀ ਸਿਆਹਤੀ ਮਰਕਜ਼ 'ਤੇ ਤੁਸੀਂ ਜਾਓਗੇ, ਉੱਥੇ ਜਿੰਨੀਆਂ ਕੁ ਸਹੂਲਤਾਂ ਤੁਸੀਂ ਵੇਖੋਗੇ, ਇੱਥੋਂ ਤੇ ਹਿਸਾਬ ਨਾਲ ਜੇ ਤੁਸੀਂ ਕੰਪੇਅਰ ਕਰੋ ਤੇ ਇਹ ਤੇ ਸਮਝੋ ਕਿ ਉਹਦੇ ਮੁਕਾਬਲੇ 'ਚ ਕੁਝ ਵੀ ਨਹੀਂ, ਬਲਕਿ ਹੈ ਹੀ ਨਹੀਂ। ਜੇ ਟੂਰਿਜ਼ਮ ਨੂੰ ਵਧਾਉਣਾ ਹੈ, ਟੂਰਿਜ਼ਮ ਤੋਂ ਭਾਰੀ ਮੁਨਾਫਾ ਕਮਾਉਣਾ ਹੈ, ਜ਼ਰੇ ਮੁਬਾਦਲਾ ਕਮਾਉਣਾ ਹੈ, ਬਾਹਰ ਦੇ ਟੂਰਿਸਟਾਂ ਨੂੰ ਇੱਥੇ ਖਿੱਚ ਕੇ ਲਿਆਉਣਾ ਹੈ, ਤੇ ਮੁਕਾਮੀ ਲੋਕਾਂ ਦੇ ਵਿੱਚ ਟੂਰਿਜ਼ਮ ਦਾ ਸ਼ੌਕ ਪੈਦਾ ਕਰਨਾ ਹੈ, ਤੇ ਫਿਰ ਸੋਚਣਾ ਪਏਗਾ ਕਿ ਤੁਸੀਂ ਉਹਨਾਂ ਕਨਵੇਂਸ ਦੇ ਕਿਰਾਏ ਵੀ ਘੱਟ ਰੱਖੋ। ਰਾਹ ਵਿੱਚ ਜਿਹੜੇ ਹੋਟਲ ਮੋਟਲ ਆਉਂਦੇ ਨੇ ਉਹਨਾਂ ਦੇ ਰੇਟਸ ਵੀ ਆਪਣੀ ਔਕਾਤ ਦੇ ਵਿੱਚ ਰੱਖੋ, ਫਿਰ ਹੀ ਅਗਾਂਹ ਵੱਧ ਸਕਦੇ ਹੋ। ਹੁਣ ਹਾਲਤ ਕੀ ਹੁੰਦੀ ਹੈ ਉੱਥੇ? ਉੱਥੇ ਤੁਸੀਂ ਕਿਸੇ ਵਾਸ਼ਰੂਮ ਨੂੰ ਜਾਣ ਨੂੰ ਤੁਹਾਡਾ ਦਿਲ ਨਹੀਂ ਕਰਦਾ। ਪੁਰਾਣੇ ਜ਼ਮਾਨੇ 'ਚ, ਅੰਗਰੇਜ਼ ਦੇ ਜ਼ਮਾਨੇ 'ਚ, ਜੇ ਤੁਹਾਨੂੰ ਉਸ ਵੇਲੇ ਜੀਣ ਦਾ ਇਤਫਾਕ ਹੋਇਆ ਹੋਵੇ ਜਾਂ ਬਾਅਦ ਵਿੱਚ 10-15 ਸਾਲ 20 ਸਾਲ ਜੀਣ ਦਾ ਇਤਫਾਕ ਹੋਇਆ ਹੋਵੇ, ਤੇ ਰੇਲਵੇ ਕਾਲੋਨੀਆਂ ਦੇ ਵਿੱਚ ਇੱਕ ਤਾਂ ਸਨ ਰੇਲਵੇ ਦੀਆਂ ਕੋਠੀਆਂ, ਕਨਾਲ ਦੀਆਂ ਕੋਠੀਆਂ, 2 ਕਨਾਲ ਦੀ, 5 ਕਨਾਲ ਦੀ, 4 ਕਨਾਲ ਦੀ, ਵੱਡੇ ਸਟੇਸ਼ਨ ਮਾਸਟਰਾਂ ਦੀਆਂ ਕੋਠੀਆਂ, ਗਾਰਡਾਂ ਦੀਆਂ ਕੋਠੀਆਂ, ਤੇ ਇੱਕ ਸਨ ਕੁਆਟਰ, 1 ਮਰਲੇ ਦਾ, 1.5 ਮਰਲੇ ਦਾ, 2 ਮਰਲੇ ਦਾ, 2.5 ਮਰਲੇ ਦਾ, ਜਿਹੜੇ ਕਿ ਰੇਲਵੇ ਦੇ ਇੰਪਲਾਈਜ਼ ਵਾਸਤੇ ਸਨ। ਤੇ ਉਸ ਜ਼ਮਾਨੇ ਦੇ ਵਿੱਚ ਨਾ ਸਿਰਫ ਇੱਥੇ ਬਲਕਿ ਯੂਰਪ ਦੇ ਵਿੱਚ ਵੀ ਕਮਿਊਨਿਟੀ ਦੇ ਦਰਮਿਆਨ ਦੇ ਵਿੱਚ ਇਜਤਮਾਹੀ ਲੈਟਰੀਨਾਂ ਹੁੰਦੀਆਂ ਸਨ, ਤੇ ਜੋ ਗੰਦੀ ਹਾਲਤ ਉਹਨਾਂ ਲੈਟਰੀਨਾਂ ਦੀ ਹੁੰਦੀ ਸੀ, ਜੇ ਤੁਸੀਂ ਅੱਜ ਕੱਲ੍ਹ ਕਿਸੇ ਵੀ ਪੈਟਰੋਲ ਪੰਪ 'ਤੇ ਜਾਓ, ਤੁਸੀਂ ਕਿਸੇ ਵੀ ਟੂਰਿਸਟ ਵਿਜ਼ਿਟ 'ਤੇ ਜਾਓ, ਉੱਥੇ ਕਿਸੇ ਹੋਟਲ ਮੋਟਲ ਦੇ ਵਾਸ਼ਰੂਮ ਦਾ ਰੁੱਖ ਕਰੋ ਤੇ ਸਮਝੋ ਉਹ ਵੀ 100 ਸਾਲ ਪੁਰਾਣੀ ਜੋ ਵਾਸ਼ਰੂਮਾਂ ਦੀ ਹਾਲਤ, ਇਜਤਮਾਹੀ ਲੈਟਰੀਨਾਂ ਦੀ ਹਾਲਤ ਇੱਥੇ ਰਹੀ ਹੈ, ਉਸ ਤੋਂ ਜ਼ਿਆਦਾ ਭੈੜੀ ਹਾਲਤ ਉਹਨਾਂ ਵਾਸ਼ਰੂਮਾਂ ਦੀ ਤੁਹਾਨੂੰ ਲੱਭੇਗੀ। ਹੁਣ ਇੱਕ ਪ੍ਰੋਬਲਮ ਹੋਰ ਵੀ ਹੈ ਕਿ ਸਾਡੇ ਇੱਥੇ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਤੇ ਉਹਦੇ ਨਾਲ ਨਾਲ ਮਹਿਕਮਾ ਆਸਾਰੇ ਕਦੀਮਾ ਇਹ ਨਵੀਆਂ ਥਾਵਾਂ ਲੱਭਣ ਤੋਂ ਗੁਰੇਜ਼ ਕਰਦੇ ਨੇ।
ਨਵੀਆਂ ਖੁਦਾਈਆਂ ਕਰਨ ਤੋਂ ਗਰੇਜ਼ ਕਰਦੇ ਨੇ ਆ ਸਾਰੇ ਕਦੀਮਾਂ ਵਾਲੇ। ਉਹਨਾਂ ਕੋਲ ਤਾਂ ਸਿੱਧਾ ਸਾਫ ਆਉਂਦਾ, ਭਾਜੀ ਸਾਡੇ ਕੋਲ ਤਾਂ ਬਜਟ ਹੀ ਕੋਈ ਨਹੀਂ, ਬਾਕੀ ਲੱਲਿਆਂ ਤੇ ਲੱਲਿਆਂ ਵਾਸਤੇ ਪੈਸੇ ਲੱਭ ਜਾਂਦੇ ਨੇ, ਪਰ ਨਵੀਆਂ ਖੁਦਾਈਆਂ ਕਰਨ ਲਈ, ਨਵੀਂ ਖੋਜਕਾਰੀ ਕਰਨ ਲਈ, ਤਹਿਜ਼ੀਬਾਂ ਦੀ ਕੋਈ ਪਰਤ ਲੱਭਣ ਲਈ, ਆਪਣਾ ਮਾਜ਼ੀ ਲੱਭਣ ਲਈ, ਆ ਸਾਰੇ ਕਦੀਮਾਂ ਖੋਜਣ ਲਈ, ਖੰਡਰ ਖੋਜਣ ਲਈ, ਪੁਰਾਣੀ ਤਾਰੀਖ ਖੋਜਣ ਲਈ ਉਹਨਾਂ ਕੋਲ ਬਜਟ ਹੀ ਨਹੀਂ ਹੁੰਦਾ। ਬਿਹਤਰ ਤੇ ਇਹ ਹੈ, ਇਹ ਬਜਟ ਵਾਲਾ ਗੱਲ ਤੇ ਹਰ ਮਹਿਕਮੇ ਜਿੱਥੇ ਮਰਜ਼ੀ ਤੁਹਾਨੂੰ ਕੋਈ ਕੰਮ ਪਵੇ ਸਹੀ, ਉਹ ਸਿੱਧਾ ਜਾਂਦੇ ਹੀ ਰੋਂਦੇ ਸ਼ੁਰੂ ਹੋ ਜਾਣਗੇ, ਭਾਈ ਸਾਡੇ ਕੋਲ ਬਜਟ ਹੀ ਕੋਈ ਨਹੀਂ। ਯਾਨੀ ਕਿ ਸਾਰਾ ਕੁਝ ਬਗੈਰ ਬਜਟ ਤੋਂ ਚੱਲ ਰਿਹਾ। ਜਿਹੜੀਆਂ ਉਹ ਗੱਡੀਆਂ ਅਫਸਰ ਝੂਟਦੇ ਫਿਰਦੇ ਨੇ ਉਹ ਵੀ ਬਗੈਰ ਬਜਟ ਤੋਂ ਚੱਲ ਰਹੀਆਂ ਨੇ। ਜਿਹੜੇ ਦਫ਼ਤਰਾਂ 'ਚ ਏਸੀ ਚੱਲ ਰਹੇ ਨੇ ਉਹ ਵੀ ਬਗੈਰ ਬਜਟ ਤੋਂ ਚੱਲ ਰਹੇ ਨੇ। ਜਿਹੜੇ ਉਰਾਂ ਪਰਾਂ ਦੀਆਂ ਇੰਟਰਟੇਨਮੈਂਟਾਂ ਨੇ ਉਹ ਵੀ ਬਗੈਰ ਬਜਟ ਤੋਂ ਚੱਲ ਰਹੀਆਂ ਨੇ। ਸਮਝ ਨਹੀਂ ਆਉਂਦੀ, ਪਤਾ ਨਹੀਂ ਕਿੱਥੋਂ ਉਹ ਬਜਟ ਆ ਰਿਹਾ, ਕਿੱਥੇ ਜਾ ਰਿਹਾ, ਕੋਈ ਸਮਝ ਤੇ ਨਹੀਂ ਵਿੱਚ ਨਹੀਂ। ਮੇਰਾ ਖਿਆਲ ਹੈ ਕਿ ਇਸ ਵੇਲੇ ਮਹਿਕਮਾ ਆਸਾਰੇ ਕਦੀਮਾ ਤੇ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਨੂੰ ਰਲ ਕੇ ਕੋਈ ਜੁਆਇੰਟ ਐਡਵੈਂਚਰ ਕਰਨਾ ਚਾਹੀਦਾ ਹੈ। ਜੁਆਇੰਟ ਐਡਵੈਂਚਰ ਤੋਂ ਮੁਰਾਦ ਇਹ ਹੈ ਕਿ ਦੋਵੇਂ ਰਲ ਕੇ ਕੋਈ ਤਾਰੀਖੀ ਜਿਹੜੇ ਮੁਕਾਮਾਤ ਜਿਹੜੇ ਨੇ ਉੱਥੇ ਨਵੀਆਂ, ਕੀ ਆਖਿਆ, ਉੱਥੇ ਨਵੀਆਂ ਐਸੀਆਂ ਛਾਵਾਂ ਬਣਾਉਣ ਜਿੱਧਰ ਟੂਰਿਸਟ ਰੁੱਖ ਕਰ ਸਕਣ। ਇਹ ਨਵੀਆਂ ਥਾਵਾਂ ਕਿਵੇਂ ਬਣ ਸਕਦੀਆਂ ਨੇ? ਨਵੀਆਂ ਥਾਵਾਂ ਲੱਭਣੀਆਂ ਪੈਂਦੀਆਂ ਨੇ, ਬਲਕਿ ਇੱਥੇ ਤਾਂ ਲੱਭੀਆਂ ਲਭਾਈਆਂ ਨੇ ਕਿ ਅੱਜ ਵੀ ਅਗਰ ਜੇ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਚਾਹੇ, ਮਹਿਕਮਾ ਸਾਰੇ ਕਦੀਮਾ ਚਾਹੇ, ਤੇ ਚੋਲਸਤਾਨ ਦੇ ਵਿੱਚ ਜਿੰਨੇ ਕਿਲੇ ਨੇ ਉਹਨਾਂ ਕਿਲਿਆਂ ਦੇ ਲਾਗੇ ਨਵੀਆਂ ਐਸੀਆਂ ਥਾਵਾਂ ਬਣ ਸਕਦੀਆਂ ਨੇ ਜਿੱਥੇ ਟੂਰਿਸਟ ਜਾਣ, ਜਿੱਥੇ ਟੂਰਿਸਟ ਫਾਰਨ ਤੋਂ ਆ ਕੇ ਜਾਣ, ਜਿੱਥੋਂ ਜ਼ਰੀਏ ਮੁਬਾਦਲਾ ਕਮਾਇਆ ਜਾ ਸਕੇ। ਤੁਸੀਂ ਯੂਰਪ ਦੇ ਕਿਸੇ ਮੁਲਕ ਚਲੇ ਜਾਓ, ਮੈਂ ਪੂਰੀ ਦੁਨੀਆ ਘੁੰਮ ਕੇ ਆਇਆ, ਬਲਕਿ ਆਪ ਘੁੰਮ ਗਿਆ। ਕਿਵੇਂ ਘੁੰਮਿਆ? ਜਿਵੇਂ ਲਾਟੂ ਨਹੀਂ ਘੁੰਮਦਾ, ਮਾਰ ਮੱਠਾ ਕਰਕੇ ਤੇ ਘੁੰਮਦਾ ਘੁੰਮਦਾ ਸੌਂ ਜਾਂਦਾ। ਤੇ ਮੈਂ ਵੀ ਇਹ ਦੁਨੀਆ ਵੇਖ ਕੇ ਸੌਂ ਗਿਆ ਜਦੋਂ ਆਪਣੀ ਇੱਥੋਂ ਦੀ ਹਾਲਤ ਵੇਖੀ ਕਿ ਸਾਡੇ ਇੱਥੇ ਪਰਵਾਹ ਹੀ ਨਹੀਂ ਕਰਦੇ। ਉੱਥੇ ਤੁਸੀਂ 10-20 ਮਰਲੇ ਦੇ ਵਿੱਚ ਜੇ ਪਾਣੀ ਦਾ ਛੱਪੜ ਵੇਖੋ ਤੇ ਹਫ਼ਤੇ ਬਾਅਦ ਤੁਸੀਂ ਉੱਥੇ ਆਓਗੇ ਤੇ ਛੱਪੜ ਹੋਰ ਦਾ ਹੋਰ ਹੋਇਆ ਪਿਆ ਹੁੰਦਾ। ਉਹ ਛੱਪੜ ਦੀ ਇੱਕ ਨਿੱਕੀ ਜਿਹੀ ਕਿਸ਼ਤੀ ਪਈ ਹੋਏਗੀ, ਉਹਦੇ ਕਿਨਾਰੇ ਛਤਰੀਆਂ ਪਈਆਂ ਹੋਣਗੀਆਂ, ਥੱਲੇ ਈਜ਼ੀ ਚੇਅਰਾਂ ਪਈਆਂ ਹੋਣਗੀਆਂ, ਕੋਈ ਨਾ ਕੋਈ ਸਿੰਕੀ ਕਿਸਮ ਦਾ ਬਾਬਾ ਬਾਬੀ ਜਿਹੜੀ ਹੈ ਉਹ ਡੋਰ ਸੁੱਟ ਕੇ ਮੱਛੀਆਂ ਫੜ ਰਹੀ ਹੋਏਗੀ। ਉੱਥੇ ਢਲਵਾਣੀਆਂ ਛੱਤਾਂ ਵਾਲੇ 5-7 ਹੱਟ ਬਣੇ ਹੋਣਗੇ, ਪੱਬ ਕਲੱਬ ਕਸੀਨੋ ਤੇ ਦੁਕਾਨਾਂ ਤੇ ਕਾਰਨਰ ਸ਼ਾਪਾਂ, ਲੀਕਵਰ ਸਟੋਰਾਂ ਦੀ ਉੱਥੇ ਤਰਾਸ ਲੱਗੀ ਹੋਏਗੀ ਕਿ ਉਸ 10 ਮਰਲੇ ਦੇ ਛੱਪੜ ਦੇ ਵਿੱਚੋਂ ਉਹਨਾਂ ਨੇ ਆਉਣ ਜਾਣ ਵਾਲਿਆਂ ਤੋਂ ਇੰਨਾ ਕਮਾ ਲੈਣਾ ਜਿਹੜਾ ਤੁਸੀਂ ਸ਼ਹਿਰ ਦੇ ਕਿਸੇ ਮਾਰਕੀਟ 'ਚ ਨਹੀਂ ਕਮਾ ਸਕਦੇ। ਸਾਡੇ ਇੱਥੇ ਮੌਤ ਪੈਂਦੀ ਹੈ। ਚੰਗਾ ਭਲਾ ਸ਼ਹਿਰ ਹੈ, ਬਿਆਬਾਦ ਪਿਆ, ਚੰਗੇ ਭਲੇ ਸਾਡੇ ਕੋਲ ਤਾਰੀਖ ਕਦੀਮੀ ਸੈਂਕੜਾ ਸਾਲ ਪੁਰਾਣੇ, ਹਜ਼ਾਰਾਂ ਸਾਲ ਪੁਰਾਣੇ ਕਿਲੇ ਪਏ ਨੇ, ਸਾਨੂੰ ਉਹਨਾਂ ਦੀ ਪਰਵਾਹੀ ਕੋਈ ਨਹੀਂ। ਜੇ ਅੱਜ ਵੀ ਮਹਿਕਮਾ ਸਾਰੇ ਕਦੀਮਾ ਚਾਹੇ, ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਚਾਹੇ, ਤੇ ਰਲ ਮਿਲ ਕੇ ਚੋਲਿਸਤਾਨ ਦੇ ਵਿੱਚ ਐਸੀਆਂ ਕਈ ਥਾਵਾਂ ਬਣ ਸਕਦੀਆਂ ਨੇ ਟੂਰਿਸਟਾਂ ਦੇ ਜਾਣ ਦੀਆਂ, ਜਿੱਥੇ ਜਾ ਕੇ ਦਿਲ ਵੀ ਲੱਗੇ, ਜਿੱਥੇ ਜਾ ਕੇ ਲੋਕ ਸਰਮਾਏਕਾਰੀ ਵੀ ਕਰਨ, ਜਿੱਥੇ ਜਾ ਕੇ ਟੂਰਿਸਟਾਂ ਤੋਂ ਜ਼ਰੀਏ ਮੁਬਾਦਲਾ ਵੀ ਕਮਾਇਆ ਜਾ ਸਕੇ। ਪਰ ਸਾਨੂੰ ਇਹਦੀ ਫਿਕਰ ਹੀ ਕੋਈ ਨਹੀਂ, ਸਾਨੂੰ ਹੋਰ ਬੜੇ ਕੰਮ ਨੇ। ਤੇ ਬਿਹਤਰ ਇਹ ਹੈ ਕਿ ਅਜੇ ਵੀ ਵੇਲਾ ਹੈ ਕਿ ਸਾਡੀਆਂ ਜੋ ਤਾਰੀਖੀ ਨਿਸ਼ਾਨੀਆਂ ਜਿਵੇਂ ਚੋਲਿਸਤਾਨ ਦੇ ਕਿਲੇ ਦੱਸੇ ਨੇ ਉਹ ਖਤਮ ਹੋ ਰਹੇ ਨੇ, ਉਹਨਾਂ ਨੂੰ ਮਹਿਫੂਜ਼ ਕੀਤਾ ਜਾਏ। ਉਹ ਬਹੁਤ ਸਾਰੀਆਂ ਥਾਵਾਂ ਜਿਹੜੀਆਂ ਕਿ ਆਰਕੀਓਲੋਜੀ ਦੇ ਮਾਹਿਰਾਂ ਨੇ ਨਿਸ਼ਾਨਦੇਹੀ ਜਿਨ੍ਹਾਂ ਦੀ ਕੀਤੀ ਹੈ, ਉਹਨਾਂ ਦੀ ਖੁਦਾਈ ਕੀਤੀ ਜਾਏ ਤੇ ਟੂਰਿਸਟਾਂ ਵਾਸਤੇ ਉੱਥੇ ਵੀ ਕੋਈ ਨਾ ਕੋਈ ਐਸਾ ਬੰਦੋਬਸਤ ਕੀਤਾ ਜਾਏ ਜਿੱਥੇ ਜਾ ਕੇ ਟੂਰਿਸਟ ਤਾਰੀਖ ਤੋਂ ਆਗਾਹੀ ਹਾਸਲ ਕਰ ਸਕਣ, ਉੱਥੇ ਜਾ ਕੇ ਐਕਸਪੈਂਡੀਚਰ ਕਰ ਸਕਣ, ਸਾਨੂੰ ਜ਼ਰੀਏ ਮੁਬਾਦਲਾ ਦੇ ਸਕਣ। ਪਰ ਇੱਥੇ ਕੁਝ ਨਹੀਂ ਹੋਣਾ। ਮੇਰੇ ਕੋਲ ਲਿਖਾ ਲਓ, ਸ਼ਰਤ ਲਵਾ ਲਓ, ਇੱਥੇ ਹੈ ਸਟੇਟਸ ਕੋਈ ਕਿ ਜੋ ਜ਼ਮੀਨੀ ਹਕਾਇਕ ਨੇ, ਗਰਾਊਂਡ ਰਿਐਲਿਟੀਜ਼ ਨੇ, ਉਹਨਾਂ ਮਗਰੇ ਕੋਈ ਨਹੀਂ ਟੁਰਦਾ, ਉਹਨਾਂ ਨੂੰ ਕੋਈ ਨਹੀਂ ਵੇਖਦਾ। ਜੋ ਮਾਰੂਜ਼ੀ ਹਾਲਾਤ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ। ਬਸ ਇੱਕ ਬੰਦੀ ਟੱਕੀ ਸੋਚ ਹੈ, ਇੱਧਰੋਂ ਬਜਟ ਲਿਆਓ, ਇੱਧਰ ਮੁਕਾਓ, ਇੱਧਰੋਂ ਬਜਟ ਲਿਆਓ, ਬਜਟ ਬਾਅਦ 'ਚ ਆਉਂਦਾ ਤੇ ਖਰਚੇ ਪਹਿਲਾਂ ਹੁੰਦੇ ਨੇ, ਤੇ ਅਮਲੀ ਤੌਰ ਤੇ ਜੋ ਕੁਝ ਹੋਣਾ ਚਾਹੀਦਾ ਉਹ ਕਦੇ ਵੀ ਨਹੀਂ ਹੁੰਦਾ।
ਅਜੇ ਵੀ ਨਵੀਆਂ ਸੈਰਗਾਹਾਂ ਬਣਾਉਣ ਦੇ ਲਈ ਸਾਡੇ ਕੋਲ ਚੋਲਿਸਤਾਨ ਵਰਗੀਆਂ, ਸਾਡੇ ਕੋਲ ਥਲ ਵਰਗੀਆਂ, ਸਾਡੇ ਕੋਲ ਥਰ ਵਰਗੀਆਂ ਸ਼ਾਵਾਂ ਮੌਜੂਦ ਨੇ, ਥਾਵਾਂ ਮੌਜੂਦ ਨੇ। ਸਾਡੇ ਕੋਲ ਬਹੁਤ ਸਾਰੇ ਐਸੇ ਮੁਕਾਮਾਤ ਤਾਰੀਖੀ ਮੌਜੂਦ ਨੇ ਕਿ ਜਿੱਥੇ ਅਸੀਂ ਅਗਰ ਚਾਹੀਏ ਤੇ ਨਵੀਆਂ ਸੈਰਗਾਹਾਂ ਬਣਾ ਸਕਨੇ ਹਾਂ, ਆਪਣੀ ਤਾਰੀਖ ਨੂੰ ਅਗਾਂਹ ਵਧਾ ਸਕਨੇ ਹਾਂ, ਅਸੀਂ ਉਸ ਤੋਂ ਜ਼ਰੀਏ ਮੁਬਾਦਲਾ ਕਮਾ ਸਕਨੇ ਹਾਂ। ਪਰ ਇੰਝ ਲੱਗਦਾ ਹੈ ਕਿ ਜਿਵੇਂ ਹਰ ਕੋਈ ਇੱਥੇ ਗਫਲਤ ਦੀ ਨਬੀਜ਼ ਪੀ ਕੇ ਸੁੱਤਾ ਪਿਆ ਹੈ ਤੇ ਜਾਗਣ ਦਾ ਹੋਸ਼ ਹੀ ਕੋਈ ਨਹੀਂ। ਤੈਨੂੰ ਸੁੱਤਿਆਂ ਜਾਗ ਨਾ ਆਈ ਤੇ ਚਿੜੀਆਂ ਬੋਲ ਪਈਆਂ। ਤੇ ਜਦੋਂ ਜਾਗ ਆਣੀ ਹੈ ਉਦੋਂ ਫਿਰ ਸ਼ਿਕਰ ਦੁਪਹਿਰ ਵੀ ਹੋ ਸਕਦੀ ਹੈ ਤੇ ਰਾਤ ਵੀ ਹੋ ਸਕਦੀ ਹੈ। ਉਹ ਸਵੇਰ ਦਾ ਵੇਲਾ ਨਹੀਂ ਹੋ ਸਕਦਾ ਜਦੋਂ ਟਿੱਕੀ ਚੜ੍ਹਦੀ ਹੈ, ਨਵਾਂ ਦਿਨ ਚੜ੍ਹਦਾ ਹੈ ਤੇ ਨਵੇਂ ਪੈਂਡੇ ਸਾਹਮਣੇ ਹੁੰਦੇ ਨੇ ਤੇ ਨਵੀਂ ਮੰਜ਼ਲਾਂ ਸਾਹਮਣੇ ਆਉਂਦੀਆਂ ਨੇ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਸਮਝ ਹੈ, ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।